ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ-ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ, ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ, ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ, ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ, ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ। ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ, ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ 10ਵਾਂ ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦਾ ਬੇਅੰਤ ਪਰਿਵਾਰਕ ਮੈਂਬਰ ਜਿੱਥੇ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਪਿਤਾ ਦੀ ਗੋਦ ਵਿੱਚ ਇਕੱਤਰਿਤ ਹੋਏ ਔਰ ਹੋ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ ਉਹਦੇ ਮਾਧਿਅਮ ਰਾਹੀਂ ਪਿੰਡਾਂ, ਸ਼ਹਿਰਾਂ, ਨਗਰਾਂ, ਦੇਸ਼ਾਂ, ਵਿਦੇਸ਼ਾਂ, ਪ੍ਰਦੇਸ਼ਾਂ 'ਚ ਜੁੜੇ ਨੇ। ਜਿੰਨੇ ਇੱਥੇ ਜਾਂ ਜਿੰਨੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਉੱਤੇ ਸਿਰ ਝੁਕਾ ਕੇ ਮੈਂ ਨਮਸਕਾਰ ਕਰ ਰਿਹਾ, ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ, Facebook ਦਾ ਲਿੰਕ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰ ਦਿਓ, ਆਪਣੇ ਮਿੱਤਰਾਂ ਦੋਸਤਾਂ ਨੂੰ ਸ਼ੇਅਰ ਕਰ ਦਿਓ ਔਰ ਫੋਨ ਕਰ ਦਿਓ, ਖਲੋਣਾ ਦੇ ਦਿਓ, ਭਾਈ ਉੱਠ ਅੰਮ੍ਰਿਤ ਵੇਲਾ ਸੰਭਾਲ, ਤੂੰ ਅੰਮ੍ਰਿਤ ਵੇਲਾ ਸੰਭਾਲੇਗਾ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਤੈਨੂੰ ਸੰਭਾਲਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲਿੰਕ ਜ਼ਰੂਰ ਸ਼ੇਅਰ ਕਰ ਦਿਓ, ਇਹ ਵੱਡਾ ਪੁੰਨ ਹੈ, ਵੱਡਾ ਪੁੰਨ ਕਿਸੇ ਟੁੱਟੇ ਹੋਏ ਨੂੰ ਜੋੜਨਾ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਉਹੀ ਭਾਵਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਕੌਣ ਬੈਠਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਰਨਾਂ 'ਚ ਕੌਣ ਬੈਠਾ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਤੇ ਜੀ। ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦੇ ਰਸ ਦੇ ਵਿੱਚ ਜੁੜਿਓ ਜੀ। ਵਾਹਿਗੁਰੂ ਵਾਹਿਗੁਰੂ
वाहेगुरु 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 धन गुरु रामदास जी गुरु रामदास जी प्यार न लखन जी धन बाबा सिंह जी
वाहेगुरु 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 धन गुरु रामदास जी गुरु रामदास जी प्यार न लखन जी धन बाबा दीप सिंह जी वाहेगुरु 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 धन गुरु रामदास जी 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 जी बाबा दीप सिंह 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 जी धन गुरु रामदास 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 जी जी बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा दीप
वाहिगुरु वाहिगुरु ਵਾਹਿਗੁਰੂ 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 एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सत नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सत नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सत नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा ਗੁਰੂ ਰਾਮਦਾਸ ਜੀ ਮੈਂ ਤੇਰਾ धन गुरु रामदास जी मैं तेरा ਧੰਨ ਗੁਰੂ ਰਾਮਦਾਸ
ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਸਭ ਜੁੜ ਜਾਓ। ਵਾਹਿਗੁਰੂ 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 ਮਾਰੋ ਆਵਾਜ਼ਾਂ ਗੁਰੂ ਰਾਮਦਾਸ ਨੂੰ। ਵਾਹਿਗੁਰੂ 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 ਮਾਰੋ ਆਵਾਜ਼ਾਂ ਖੰਡੇ ਵਾਲੇ ਬਾਪੂ ਨੂੰ। ਵਾਹਿਗੁਰੂ 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 ਸਾਰੀ ਸੰਗਤ ਦੀ ਆਵਾਜ਼ ਆਵੇ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੋ ਗੱਲਾਂ ਅੱਜ ਆਪਾਂ ਕਰਨੀਆਂ, ਸਤਿਗੁਰੂ ਕਰਵਾਉਣ ਸੇਵਾ ਲੈ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਇੱਕ ਰਾਜਾ ਸੀ ਤੇ ਰੋਜ਼ ਉਹਨੇ ਮੰਦਿਰ 'ਚ ਜਾਣਾ। ਬਿਲਕੁਲ ਧਿਆਨ ਨਾਲ ਸੁਣਿਓ। ਰਾਜਾ ਉਹਨੇ ਰੋਜ਼ ਮੰਦਿਰ 'ਚ ਜਾਣਾ ਤੇ ਉਹਦੇ ਇਰਦ ਗਿਰਦ ਨਾ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ, ਜਦੋਂ ਰਾਜੇ ਨੇ ਮੰਦਿਰ 'ਚ ਬਹਿਣਾ, ਇੱਕ ਖੱਬੇ ਪਾਸੇ ਤੇ ਇੱਕ ਸੱਜੇ ਪਾਸੇ ਮੰਗਤੇ ਨੇ ਬਹਿ ਜਾਣਾ, ਭਿਖਾਰੀ ਨੇ। ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ। ਜਿਹੜਾ
ਸੱਜੇ ਪਾਸੇ ਵਾਲਾ ਮੰਗਤਾ ਹੈ ਨਾ, ਉਹ ਰੋਜ਼ ਪਤਾ ਕੀ ਕਹਿੰਦਾ ਹੈ? ਰਾਜੇ ਵੱਲ ਵੇਖ ਕੇ ਪਰਮੇਸ਼ਰ ਦੇ ਅੱਗੇ ਪੁਕਾਰ ਕਰਦਾ, ਕਹਿੰਦਾ ਹੈ ਈਸ਼ਵਰ, ਹੈ ਪਰਮੇਸ਼ਰ, ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ, ਕਿਰਪਾ ਕਰ ਮੈਨੂੰ ਵੀ ਦੇ। ਰਾਜੇ ਵੱਲ ਇਸ਼ਾਰਾ ਕਰਕੇ ਕੀ ਕਹਿੰਦਾ ਹੈ? ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ, ਮੈਨੂੰ ਵੀ ਦੇ। ਤੇ ਜਿਹੜਾ ਖੱਬੇ ਪਾਸੇ ਬਹਿੰਦਾ ਹੈ ਨਾ ਭਿਖਾਰੀ, ਉਹ ਪਤਾ ਕੀ ਕਹਿੰਦਾ ਹੈ? ਹੇ ਈਸ਼ਵਰ, ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਤੇ ਰਾਜਾ ਤੂੰ ਮੈਨੂੰ ਵੀ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇੱਕ ਕਹਿੰਦਾ ਹੈ ਹੇ ਈਸ਼ਵਰ, ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਤੇ ਈਸ਼ਵਰ ਹੈ ਪਰਮਾਤਮਾ, ਹੈ ਰੱਬਾ ਮੈਨੂੰ ਵੀ ਦੇ। ਤੇ ਦੂਜਾ ਕਹਿੰਦਾ ਪਰਮੇਸ਼ਰ, ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਤੇ ਰਾਜਾ ਤੂੰ ਮੈਨੂੰ ਦੇ। ਦੋਨਾਂ 'ਚ ਫਰਕ ਹੈ। ਇੱਕ ਦੀ ਅਰਦਾਸ ਹੋ ਰਹੀ ਪਰਮੇਸ਼ਰ ਦੇ ਅੱਗੇ, ਇੱਕ ਦੀ ਹੋ ਰਹੀ ਰਾਜੇ ਦੇ ਅੱਗੇ। ਇੱਕ ਦਾ ਭਰੋਸਾ ਵੱਜਿਆ ਹੋਇਆ ਪਰਮੇਸ਼ਰ ਦੇ ਉੱਤੇ ਕਿ ਜਿਸ ਪਰਮੇਸ਼ਰ ਨੇ ਰਾਜੇ ਨੂੰ ਦਿੱਤਾ ਉਹ ਮੈਨੂੰ ਵੀ ਦੇ ਦੇਗਾ। ਤੇ ਇੱਕ ਦਾ ਭਰੋਸਾ ਵੱਜਿਆ ਰਾਜੇ ਦੇ ਉੱਤੇ ਕਿ ਇਹਨੂੰ ਬਹੁਤ ਕੁਝ ਮਿਲਿਆ, ਮੈਨੂੰ ਵੀ ਮਿਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਿਹੜਾ ਸੱਜੇ ਪਾਸੇ ਬਹਿੰਦਾ ਨਾ, ਜਿਹੜਾ ਰੋਜ਼ ਪਰਮੇਸ਼ਰ ਦੇ ਅੱਗੇ ਪੁਕਾਰਾਂ ਕਰਦਾ ਕਿ ਪਰਮੇਸ਼ਰ ਤੂੰ ਰਾਜੇ ਨੂੰ ਦਿੱਤਾ, ਮੈਨੂੰ ਵੀ ਦੇ। ਤੇ ਉਹ ਨਾ ਦੂਜੇ ਭਿਖਾਰੀ ਨੂੰ, ਦੂਜੇ ਮੰਗਤੇ ਨੂੰ ਕਹਿੰਦਾ ਵੀ ਰਾਜੇ ਦੇ ਅੱਗੇ ਕਿਉਂ ਮੰਗਦਾ ਹੈ? ਜਿੰਨੇ ਰਾਜਾ ਬਣਾਇਆ ਹੈ, ਜਿਹਦੇ ਅੱਗੇ ਰਾਜਾ ਝੋਲੀਆਂ ਅੱਡਦਾ, ਉਹਦੇ ਅੱਗੇ ਅੱਡ। ਰਾਜੇ ਅੱਗੇ ਝੋਲੀ ਅੱਡਣ ਦਾ ਕੀ ਫਾਇਦਾ? ਬੰਦਾ ਬੰਦੇ ਨੂੰ ਕੀ ਦੇ ਸਕਦਾ? ਤੇ ਉਹ ਜਿਹੜਾ ਦੂਜਾ ਭਿਖਾਰੀ ਨਾ, ਉਹਨੇ ਕਹਿਣਾ ਚੁੱਪ ਕਰ ਜਾ ਮੂਰਖਾ, ਮੈਨੂੰ ਨਾ ਸਮਝਾ ਬਹੁਤਾ। ਮੈਂ ਮੰਗਣਾ ਹੈ ਤੇ ਰਾਜੇ ਕੋਲੋਂ ਹੀ ਮੰਗਣਾ ਹੈ। ਰੱਬ ਨੂੰ ਮੈਂ ਕੀ ਵੇਖਿਆ? ਮੈਂ ਤੇ ਰਾਜੇ ਨੂੰ ਵੇਖਿਆ ਨਾ। ਸਮਾਂ ਲੰਘਦਾ ਗਿਆ ਤੇ ਇੱਕ ਦਿਨ ਰਾਜੇ ਨੇ ਆਪਣੇ ਮੰਤਰੀ ਨੂੰ ਬੁਲਾਇਆ ਤੇ ਕਹਿੰਦਾ ਮੰਦਰ ਦੇ ਵਿੱਚ ਨਾ ਖੱਬੇ ਪਾਸੇ ਇੱਕ ਭਿਖਾਰੀ ਬਹਿੰਦਾ, ਇਦਾਂ ਦਾ ਹੁਲੀਆ ਉਹਦੀ ਮੇਰੇ ਉੱਤੇ ਆਸਥਾ ਬੜੀ ਏ, ਮੇਰੇ ਉੱਤੇ ਭਰੋਸਾ ਬੜਾ ਹੈ। ਤੇ ਇੱਕ ਸੱਜੇ ਪਾਸੇ ਬਹਿੰਦਾ, ਉਹਦਾ ਪਰਮੇਸ਼ਰ ਦੇ ਉੱਤੇ ਭਰੋਸਾ ਬੜਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਮੈਨੂੰ ਪਤਾ ਹੈ ਜਿੰਨੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਿਆ ਨਾ, ਅੱਜ ਨਹੀਂ ਤੇ ਕੱਲ ਪਰਮੇਸ਼ਰ ਉਹਦੀ ਸੁਣੇਗਾ ਹੀ ਸੁਣੇਗਾ। ਤੇ ਤੂੰ ਇਉਂ ਕਰ, ਜਿਹੜਾ ਮੇਰੇ ਉੱਤੇ ਭਰੋਸਾ ਕਰਦਾ ਹੈ ਨਾ, ਅਖੀਰ ਦਾ ਵੱਡਾ ਸਾਰਾ ਪਤੀਲਾ ਲੈ ਜਾ ਤੇ ਉਸ ਪਤੀਲੇ ਦੇ ਵਿੱਚ ਥੱਲੇ ਪਹਿਲੇ 5 ਮੋਹਰਾਂ ਪਾਤੀਆਂ ਤੇ ਉਸ ਪਤੀਲੇ ਨੂੰ, ਉਸ ਬਰਤਨ ਨੂੰ ਨਾ ਪੂਰਾ ਲੱਪਾ ਲੱਪ ਖੀਰ ਦੇ ਨਾਲ ਭਰ ਦਿੱਤਾ ਕਿ ਜਾ, ਜਿਹੜਾ ਮੇਰੇ ਉੱਤੇ ਭਰੋਸਾ ਕਰਦਾ ਹੈ ਨਾ, ਉਹਨੂੰ ਇਹ ਖੀਰ ਦੇ ਆ। ਜਦੋਂ ਖੀਰ ਮੁੱਕੇਗੀ, 5 ਮੋਹਰਾਂ ਮਿਲਣਗੀਆਂ, ਕਾਫੀ ਸਮਾਂ ਉਹਦਾ ਸੋਹਣਾ ਲੰਘ ਜਾਏਗਾ। ਹੁਣ ਮੰਤਰੀ ਨੇ ਇਦਾਂ ਹੀ ਕੀਤਾ, ਪਤੀਲਾ ਲਿਆ, ਪਹਿਲੇ 5 ਮੋਹਰਾਂ ਪਾਤੀਆਂ ਸੋਨੇ ਦੀਆਂ, ਉੱਪਰ ਖੀਰ ਪੂਰੀ ਨੱਕੋ ਨੱਕ ਭਰ ਦਿੱਤੀ ਬਰਤਨ ਦੇ ਵਿੱਚ। ਤੇ ਜਿਹੜਾ ਰਾਜੇ ਦੇ ਉੱਤੇ ਭਰੋਸਾ ਕਰਦਾ ਸੀ ਨਾ, ਰਾਜੇ ਦੇ ਉੱਤੇ, ਉਸ ਭਿਖਾਰੀ ਨੂੰ ਜਾ ਕੇ ਉਹ ਖੀਰ ਦਿੱਤੀ। ਉਹ ਬੜਾ ਖੁਸ਼, ਬੜਾ ਪ੍ਰਸੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਬੜਾ ਪ੍ਰਸੰਨ ਕਿ ਮੈਨੂੰ ਖੀਰ ਮਿਲੀ, ਦੂਜੇ ਨੂੰ ਕੁਝ ਨਹੀਂ ਮਿਲਿਆ। ਤੇ ਜਦੋਂ ਖੀਰ ਖਾ ਰਿਹਾ ਨਾ, ਤੇ ਦੂਜੇ ਭਿਖਾਰੀ ਨੂੰ ਚੜਾ ਰਿਹਾ, ਉਹਦੇ ਵੱਲ ਵੰਨ ਸਵੰਨੇ ਮੂੰਹ ਬਣਾ ਰਿਹਾ ਕਿ ਵੇਖ, ਮੈਂ ਰਾਜੇ ਦੇ ਉੱਤੇ ਭਰੋਸਾ ਕੀਤਾ, ਮੈਨੂੰ ਖੀਰ ਮਿਲ ਗਈ ਨਾ। ਤੂੰ ਰੱਬ ਦੇ ਉੱਤੇ ਭਰੋਸਾ ਕਰਦਾ, ਤੈਨੂੰ ਕੀ ਮਿਲਿਆ? ਮੈਂ ਰਾਜੇ ਦੇ ਉੱਤੇ ਭਰੋਸਾ ਕਰਦਾ, ਮੈਨੂੰ ਖੀਰ ਮਿਲੀ, ਆ ਬਰਤਨ ਮਿਲ ਗਿਆ ਭਰਿਆ ਹੋਇਆ ਖੀਰ ਨਾਲ। ਤੂੰ ਭਰੋਸਾ ਕਰਦਾ ਪਰਮੇਸ਼ਰ ਦੇ ਉੱਤੇ, ਤੈਨੂੰ ਕੀ ਮਿਲਿਆ? ਤੇ ਜਦੋਂ ਖੀਰ ਖਾ ਰਿਹਾ ਨਾ, ਤੇ ਖੀਰ ਖਾਂਦਿਆਂ ਖਾਂਦਿਆਂ ਜਦੋਂ ਢਿੱਡ ਭਰ ਗਿਆ ਨਾ, ਤੇ ਉਹ ਜਿਹੜਾ ਬਰਤਨ ਸੀ ਨਾ, ਉਹ ਪਤੀਲਾ, ਉਹ ਦੂਜੇ ਭਿਖਾਰੀ ਦੇ ਅੱਗੇ ਕਰਤਾ। ਕਹਿੰਦਾ ਲੈ, ਤੂੰ ਵੀ ਥੋੜੀ ਜੀ ਖਾ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆ ਮੂਰਖਾ, ਤੂੰ ਵੀ ਥੋੜੀ ਜੀ ਖਾ ਲੈ। ਰਾਜੇ ਦੇ ਉੱਤੇ ਮੈਂ ਭਰੋਸਾ ਕਰਦਾ, ਉਹਨੇ ਮੈਨੂੰ ਖੀਰ ਦੇਤੀ, ਮੇਰਾ ਢਿੱਡ ਭਰ ਗਿਆ, ਹੁਣ ਬਚੀ ਹੋਈ ਤੂੰ ਵੀ ਖਾ ਲੈ। ਤੇ ਜਦੋਂ ਪਿਆਰਿਓ ਉਹਨੇ ਖੀਰ ਖਾਧੀ, ਤੇ ਜਦੋਂ ਖੀਰ ਮੁੱਕੀ ਤੇ ਥੱਲਿਓਂ 5 ਸੋਨੇ ਦੀਆਂ ਮੋਹਰਾਂ ਉਸੇ ਭਿਖਾਰੀ ਨੂੰ ਮਿਲੀਆਂ ਜਿਹੜਾ ਪਰਮੇਸ਼ਰ ਦੇ ਉੱਤੇ ਭਰੋਸਾ ਕਰਦਾ ਹੈ।
ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅਗਲੇ ਦਿਨ ਜਦੋਂ ਰਾਜਾ ਆਇਆ ਨਾ, ਉਹਨੇ ਵੇਖਿਆ ਜਿਹੜਾ ਸੱਜੇ ਪਾਸੇ ਬਹਿੰਦਾ ਹੈ ਅੱਜ ਆਇਆ ਨਹੀਂ, ਜਿਹੜਾ ਦੂਜਾ ਉਹ ਆਇਆ ਬੈਠਾ ਹੈ, ਜਿਹਨੇ ਮੇਰੇ ਉੱਤੇ ਭਰੋਸਾ ਕੀਤਾ। ਤੇ ਰਾਜਾ ਨਾ ਇੱਕਦਮ ਹੈਰਾਨ ਹੋ ਕੇ ਪੁੱਛਦਾ ਹੈ ਕਿ ਬਈ ਤੈਨੂੰ ਖੀਰ ਨਾਲ ਭਰਿਆ ਹੋਇਆ ਬਰਤਨ ਨਹੀਂ ਮਿਲਿਆ? ਕਿੰਨਾ ਮਿਲਿਆ ਬਈ? ਉਹਦੇ ਵਿੱਚ ਕੀ ਤੈਨੂੰ ਨਜ਼ਰ ਆਇਆ? ਕਹਿੰਦਾ ਬੜੀ ਸਵਾਦ ਖੀਰ ਸੀ, ਖੀਰ ਮੈਂ ਖਾਧੀ ਖੂਬ ਪੇਟ ਭਰ ਕੇ। ਤੇ ਰਾਜਾ ਕਹਿੰਦਾ ਫੇਰ? ਕਹਿੰਦਾ ਜਿਹੜੀ ਬਚੀ ਹੋਈ ਸੀ ਮੈਂ ਉਸ ਭਿਖਾਰੀ ਨੂੰ ਦੇਤੀ ਜਿਹੜਾ ਰੋਜ਼ ਪਰਮੇਸ਼ਰ ਦੇ ਉੱਤੇ ਭਰੋਸਾ ਕਰਦਾ ਹੈ, ਉਹਨੂੰ ਮੈਂ ਖੀਰ ਦਿੱਤੀ। ਅੱਜ ਉਹ ਆਇਆ ਨਹੀਂ, ਉਹ ਮੂਰਖ ਸੀ ਮੂਰਖ। ਵੇਖ ਰਾਜਾ, ਮੈਂ ਤੇਰੇ ਉੱਤੇ ਭਰੋਸਾ ਕਰਦਾ, ਤੂੰ ਮੈਨੂੰ ਖੀਰ ਦਿੱਤੀ। ਉਹ ਪਰਮੇਸ਼ਰ ਦੇ ਉੱਤੇ ਭਰੋਸਾ ਕਰਦਾ ਹੈ, ਉਹਨੂੰ ਤੇ ਕੁਝ ਵੀ ਨਹੀਂ ਮਿਲਿਆ, ਮੇਰਾ ਬਚਿਆ ਹੋਇਆ ਹੀ ਸਮਾਨ ਮਿਲਿਆ ਨਾ ਖਾਣ ਨੂੰ। ਤੇ ਉਸ ਵੇਲੇ ਰਾਜਾ ਹੱਸ ਪਿਆ। ਪਤਾ ਕੀ ਕਹਿੰਦਾ? ਕਹਿਣ ਲੱਗਾ ਉਹ ਸੱਚ ਹੀ ਕਹਿੰਦਾ ਸੀ, ਹੇ ਪਰਮੇਸ਼ਰ ਤੂੰ ਮੇਰੇ ਤੇ ਕਿਰਪਾ ਕਰ, ਤੂੰ ਮੇਰੀ ਕੋਈ ਬਿੱਦ ਬਣਾ। ਤੂੰ ਰਾਜੇ ਨੂੰ ਦਿੱਤਾ, ਰਾਜੇ ਦੀਆਂ ਝੋਲੀਆਂ ਭਰੀਆਂ, ਮੇਰੀਆਂ ਝੋਲੀਆਂ ਤੂੰ ਭਰ। ਤੇਰੀ ਆਸਥਾ ਸੀ ਮੇਰੇ ਉੱਤੇ, ਤੈਨੂੰ ਖੀਰ ਮਿਲੀ। ਤੇ ਜਿਹਦੀ ਆਸਥਾ ਸੀ ਪਰਮੇਸ਼ਰ ਦੇ ਉੱਤੇ, ਉਹਨੂੰ ਸੋਨੇ ਦੀਆਂ ਮੋਹਰਾਂ ਮਿਲ ਗਈਆਂ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ, ਭਰੋਸਾ ਉਸ ਵੱਡੇ ਦੇ ਉੱਤੇ ਰੱਖੀਏ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ। ਬੰਦਿਆਂ ਦੇ ਉੱਤੇ ਭਰੋਸਾ ਨਾ ਰੱਖਿਆ ਕਰੋ, ਫਲਾਣਾ ਬੰਦਾ ਮੇਰੀ ਝੋਲੀ ਭਰੇਗਾ, ਫਲਾਣਾ ਮੇਰੀ ਫਲਾਣੇ ਵੇਲੇ ਹੈਲਪ ਕਰੇਗਾ। ਨਹੀਂ, ਬੰਦੇ ਨੇ ਨਾ ਕਿਸੇ ਨੂੰ ਕੁਝ ਦਿੱਤਾ ਹੈ ਤੇ ਨਾ ਹੀ ਦੇਣ ਜੋਗਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਦੇਵਨ ਵਾਲਾ ਤੇ ਉਹ ਹੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਣ ਵਾਲਾ ਪਰਮੇਸ਼ਰ ਹੈ ਜਾਂ ਉਹਦੇ ਰੱਬ ਦੇ ਪਿਆਰੇ ਨੇ। ਹੋਰ ਬੰਦਾ ਬੰਦੇ ਨੂੰ ਕੱਖ ਨਹੀਂ ਦਿੰਦਾ, ਕੱਖ ਨਹੀਂ। ਤੇ ਜੇ ਅੱਜ ਕੋਈ ਬੰਦਾ ਹੈਲਪ ਕਰ ਵੀ ਦਿੰਦਾ ਨਾ, 10 ਬੰਦਿਆਂ 'ਚ ਕਦੀ ਨਾ ਕਦੀ ਸੁਣਾਏਗਾ ਜ਼ਰੂਰ, ਮੈਂ ਇਹਦੀ ਬਾਂਹ ਫੜੀ ਸੀ। ਹਾਂਜੀ, ਮੈਂ ਕਈ ਵਾਰੀ ਅੱਗੇ ਵੀ ਇਹ ਚੀਜ਼ ਸੁਣਾਉਣਾ। ਇੱਕ ਦਿਨ ਮੈਂ ਜਾ ਰਿਹਾ ਸਾਂ, ਤੁਹਾਡੀ ਗੱਡੀ 'ਚ ਬੈਠਾ, ਤੇ ਅੱਗੇ ਟਰੱਕ ਸੀ ਤੇ ਟਰੱਕ ਦੇ ਮਗਰ ਬੜੀ ਪਿਆਰੀ ਗੱਲ ਲਿਖੀ ਸੀ। ਲਿਖਿਆ ਸੀ, ਮੰਗੋ ਉਸੀ ਸੇ ਜੋ ਦੇ ਖੁਸ਼ੀ ਸੇ। ਕਿ ਜੇ ਮੰਗਣਾ ਹੀ ਨਾ, ਉਹਦੇ ਕੋਲੋਂ ਮੰਗ ਜਿਹੜਾ ਖੁਸ਼ੀ ਨਾਲ ਦਾਤਾਂ ਦਿੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੰਨੇ ਦੇਣ ਤੋਂ ਬਾਅਦ ਫਿਰ ਜਤਾਉਣਾ ਮੈਂ ਦੀ ਹੈਲਪ ਕੀਤੀ, ਮੈਂ ਇਹਦੀ ਬਾਹ ਫੜੀ, ਉਹ ਬੰਦੇ ਕੋਲੋਂ ਮੰਗ ਕੇ ਕੀ ਕਰਨਾ ਭਾਈ? ਮੰਗੋ ਉਸੀ ਸੇ ਜੋ ਦੇ ਖੁਸ਼ੀ ਸੇ। ਅਗਲੀ ਗੱਲ ਲਿਖੀ ਸੀ, ਕਹੋ ਉਸੀ ਸੇ ਜੋ ਕਹੇ ਨਾ ਕਿਸੇ ਸੇ। ਕਹਿ ਵੀ ਉਹਨੂੰ, ਅਰਦਾਸ ਵੀ ਉਹਦੇ ਅੱਗੇ ਕਰ ਜਿਹੜਾ ਤੇਰੀ ਅਰਦਾਸ ਸੁਣਨ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਤੇਰੇ ਪਰਦੇ ਨੰਗੇ ਨਹੀਂ ਕਰਦਾ ਕਿ ਇਹ ਐਡਾ ਵੱਡਾ ਪਾਪੀ ਹੈ। ਤੇਰੀ ਅਰਦਾਸ ਸੁਣਦਾ, ਉਸੇ ਵੇਲੇ ਤੇਰੇ ਪਰਦਿਆਂ ਨੂੰ ਢੱਕ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ ਭਾਈ, ਬੰਦਿਆਂ ਦੀ ਟੇਕ ਛੱਡੋ, ਅੰਦਰੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਟੇਕ ਰੱਖ ਲਓ, ਉਹਦੇ ਪਿਆਰਿਆਂ ਦੀ ਟੇਕ ਰੱਖ ਲਓ। ਸਾਨੂੰ ਬੰਦਿਆਂ ਨੇ ਕੁਝ ਨਾ ਦਿੱਤਾ ਤੇ ਨਾ ਉਹਨਾਂ ਨੇ ਦੇਣਾ ਜੇ। ਇਹ ਪੱਕਾ ਆਪਣੇ ਅੰਦਰ ਇੱਕ ਸਿਸਟਮ ਬਣਾ ਲਓ ਕਿ ਜੇ ਝੋਲੀ ਅੱਡਣੀ ਹੈ ਤੇ ਆਪਣੇ ਮਾਲਕ ਦੇ ਅੱਗੇ ਅੱਡਣੀ, ਉਹਦੇ ਪਿਆਰਿਆਂ ਦੇ ਅੱਗੇ ਅੱਡਣੀ, ਆਮ ਇਨਸਾਨਾਂ ਦੇ ਅੱਗੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ ਜੀਵਨ ਦੇ ਵਿੱਚ। ਮਹਾਂਪੁਰਖ ਬੈਠੇ ਸੀ 3-4 ਤੇ ਆਪਸ ਦੇ ਵਿੱਚ ਵਿਚਾਰਾਂ ਚੱਲ ਪਈਆਂ। ਕਹਿੰਦੇ ਪਰਮੇਸ਼ਰ ਨੂੰ ਕੀ ਪਸੰਦ ਹੈ? ਕਿਹੜਾ ਬੰਦਾ ਪਸੰਦ ਹੈ? ਪਰਮੇਸ਼ਰ ਨੂੰ ਕੌਣ ਪਸੰਦ ਹੈ? ਤੇ ਉਸ ਵੇਲੇ ਇੱਕ ਬੋਲਿਆ, ਕਹਿੰਦੇ ਜੀ ਪਰਮੇਸ਼ਰ ਨੂੰ ਪਸੰਦ ਹੈ ਜਿਹੜੇ ਲੋਕ ਸਮ ਰਹਿੰਦੇ ਨੇ, ਸਮ ਬਰਾਬਰ ਰਹਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਰ ਸਥਿਤੀ ਦੇ ਵਿੱਚ, ਹਰ ਪਰਿਸਥਿਤੀ ਦੇ ਵਿੱਚ ਜਿਹੜੇ ਸਮ ਰਹਿੰਦੇ ਨੇ ਨਾ, ਉਹ ਪਰਮੇਸ਼ਰ ਨੂੰ ਬੜੇ ਭਾਉਂਦੇ ਨੇ। ਹਾਂਜੀ,
ਦੁੱਖ ਵਿੱਚ ਜ਼ਿਆਦਾ ਦੁਖੀ ਨਹੀਂ ਤੇ ਸੁੱਖ ਵਿੱਚ ਜ਼ਿਆਦਾ ਸੁਖੀ ਨਹੀਂ। ਕੋਈ ਡਿੰਗਾ ਨਹੀਂ ਮਾਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੁੱਖ ਆ ਗਿਆ, ਇੰਨੀ ਦਿਮਾਗ ਦੇ ਉੱਤੇ ਟੈਨਸ਼ਨ ਨਹੀਂ ਪਾਉਂਦੇ ਕਿ ਮੈਂ ਤੇ ਹੁਣ ਮਰ ਹੀ ਜਾਣਾ, ਮੇਰਾ ਰਿਹਾ ਹੀ ਕੁਛ ਨਹੀਂ। ਨਹੀਂ, ਨੇਮ ਵਧਾਉਂਦੇ ਨੇ, ਅਰਦਾਸਾਂ ਕਰਦੇ ਨੇ, ਦਾਤਿਆ ਇਹ ਸਮਾਂ ਦਿੱਤਾ ਹੀ, ਇਹਦੇ ਚੋਂ ਕੱਢ ਵੀ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਸੁੱਖ ਵਿੱਚ ਵੀ ਏਡੇ ਆਪਣੇ ਆਪ ਨੂੰ ਅਹੰਕਾਰੀ ਨਹੀਂ ਬਣਾ ਲੈਂਦੇ ਕਿ ਜਿੰਨੇ ਸਭ ਕੁਝ ਦਿੱਤਾ ਉਹਨੂੰ ਹੀ ਭੁੱਲ ਜਾਣ। ਹਾਂਜੀ, ਜਿਹੜੇ ਸਮ ਰਹਿੰਦੇ ਨੇ, ਹਾਂਜੀ, ਸੁੱਖ ਦੇ ਵਿੱਚ ਜ਼ਿਆਦਾ ਉਛਲਦੇ ਨਹੀਂ, ਦੁੱਖ ਦੇ ਵਿੱਚ ਜਿਹੜੇ ਜ਼ਿਆਦਾ ਦੁਖੀ ਨਹੀਂ ਹੁੰਦੇ। ਸੁੱਖ ਦੁੱਖ, ਮਾਨ ਅਪਮਾਨ, ਹਾਰਨਾ ਜਿੱਤਣਾ, ਕੁਝ ਗਵਾਚਿਆ, ਕੁਝ ਪਾਲਿਆ, ਕੋਈ ਆ ਰਿਹਾ, ਕੋਈ ਜਾ ਰਿਹਾ, ਹਾਨੀ ਹੋ ਰਹੀ ਹੈ, ਲਾਭ ਹੋ ਰਿਹਾ ਹੈ। ਪਿਆਰਿਓ, ਇਹ ਚੀਜ਼ਾਂ ਤੇ ਜੀਵਨ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ, ਪਰ ਉਹ ਜਿਹੜਾ ਆਪਣਾ ਸਥਿਰ ਰਹਿਣ ਵਾਲਾ ਸੁਭਾਅ ਹੈ ਨਾ, ਉਹਨੂੰ ਗਵਾਚਣ ਨਹੀਂ ਦਿੰਦੇ, ਸਮ ਰਹਿੰਦੇ ਨੇ। ਸਮ ਇਕਸਾਰ ਅਵਸਥਾ ਭਾਵੇਂ ਵੱਡੀ ਏ, ਪਰ ਜੇ ਦਾਤਾ ਦੇਵੇ ਤੇ ਕੋਈ ਵੱਡੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜੇ ਸਮ ਰਹਿੰਦੇ ਨੇ ਨਾ, ਸਮ ਬਰਾਬਰ ਰਹਿੰਦੇ ਨੇ, ਪਰਮੇਸ਼ਰ ਨੂੰ ਇਹੋ ਜਿਹੇ ਲੋਕ ਪਸੰਦ ਨੇ, ਇਹੋ ਜਿਹੇ। ਇਹ ਮੇਰੀ ਬੇਨਤੀ ਹੈ, ਸੁੱਖ ਦਾ ਸਮਾਂ ਆ ਜੇ ਐਵੇਂ ਜ਼ਿਆਦਾ ਉਛਲਿਆ ਨਾ ਕਰੋ, ਉਦੋਂ ਸ਼ੁਕਰਾਨੇ 'ਚ ਭਿੱਜ ਜਿਆ ਕਰੋ। ਦਾਤਿਆ ਤੇਰਾ ਸ਼ੁਕਰ ਏ। ਉਹੋ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਨਹੀਂ ਸੀ ਪੁੱਛਦਾ ਹੁੰਦਾ, ਅੱਜ ਰੰਗ ਭਾਗ ਲਾਤੇ। ਕਉ ਨਾਨਕ ਸਭ ਤੇਰੀ ਵਡਿਆਈ। ਸਾਰੇ ਬੋਲੋ, ਕਉ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ। ਸਭ ਤੇਰੀ ਬਖਸ਼ਿਸ਼ ਵਰਤ ਰਹੀ, ਸਭ ਤੇਰੀ ਕਿਰਪਾ ਵਰਤ ਰਹੀ, ਸਭ ਤੇਰੀ ਰਹਿਮਤ ਵਰਤ ਰਹੀ। ਤੇ ਜੇ ਕੋਈ ਨਿਵਾਣ ਦਾ ਸਮਾਂ ਆ ਗਿਆ, ਭਾਵ ਉਤਰਾਈ ਦਾ ਆ ਗਿਆ, ਕੋਈ ਦੁੱਖ ਦਾ ਸਮਾਂ ਆ ਗਿਆ, ਕੱਲ ਕਰੋੜਾਂ ਰੁਪਏ ਸੀ, ਅੱਜ ਥੋੜੀ ਬਹੁਤੀ ਹਾਨੀ ਹੋ ਗਈ, ਉਦੋਂ ਆਪਣੇ ਆਪ ਨੂੰ ਇੰਨਾ ਗਮਗੀਨ ਨਹੀਂ ਕਰ ਲੈਂਦੇ ਕਿ ਦਾਤਿਆ ਤੂੰ ਮੈਨੂੰ ਦਿੱਤਾ ਕੀ ਹੈ, ਤੂੰ ਤੇ ਮੈਨੂੰ ਦੁੱਖ ਹੀ ਦਿੱਤੇ, ਮੈਂ ਤੇਰਾ ਬੂਹਾ ਛੱਡਤਾ। ਨਹੀਂ, ਉਦੋਂ ਵੀ ਅਰਦਾਸਾਂ ਹੀ ਕਰਦੇ, ਦਾਤਿਆ ਸ਼ੁਕਰ ਹੈ ਤੇਰਾ, ਕਿਰਪਾ ਕਰ, ਸੁੱਖਾਂ ਵਿੱਚ ਵੀ ਬਾਹ ਫੜੀ ਰੱਖੀ ਹੋ ਨਾ, ਤੇ ਦੁੱਖਾਂ ਵਿੱਚ ਬਾਹ ਛੱਡ ਨਾ ਦੇਵੇਂ। ਹਰ ਵੇਲੇ ਬਸ ਤੂੰ ਆਪਣੀ ਬਖਸ਼ਿਸ਼ ਮੇਰੇ ਤੇ ਬਣਾ ਕੇ ਰੱਖੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਰ ਪਲ ਦੇ ਵਿੱਚ ਬੰਦਾ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਰੱਖਦਾ ਹੈ ਨਾ, ਪਰਮੇਸ਼ਰ ਉਹਦੇ ਉੱਤੇ ਬੜੇ ਹੀ ਖੁਸ਼ ਹੁੰਦੇ ਨੇ, ਬੜੇ ਖੁਸ਼। ਹਾਂਜੀ, ਆਹਾ। ਤੇ ਇੱਕ ਮਹਾਂਪੁਰਖ ਹੋਰ ਬੋਲੇ ਵਿੱਚੋਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਯਹੂਦੀਆਂ ਦੇ ਵਿੱਚ ਨਾ ਇਹ ਕਹੀ ਜਾਂਦੀ ਹੈ ਗੱਲ, ਯਹੋਵਾ ਮਤਲਬ ਭਗਵਾਨ। ਕਹਿੰਦੇ ਭਗਵਾਨ ਨੂੰ ਕੀ ਪਸੰਦ ਹੈ, ਕੀ ਨਾ ਪਸੰਦ ਹੈ। ਤੇ ਫਿਰ ਉਹ ਮਹਾਂਪੁਰਖ ਪਤਾ ਕੀ ਬੋਲਦੇ ਨੇ, ਕਹਿੰਦੇ ਘਮੰਡ ਦੇ ਨਾਲ ਚੜੀਆਂ ਹੋਈਆਂ ਅੱਖਾਂ ਭਗਵਾਨ ਨੂੰ ਪਸੰਦ ਨਹੀਂ। ਹਾਂਜੀ, ਘਮੰਡ ਦੇ ਨਾਲ ਜਿਹੜੀਆਂ ਅੱਖਾਂ ਚੜੀਆਂ ਪਈਆਂ ਨਾ, ਘਮੰਡ ਚੜਿਆ ਪਿਆ, ਨਸ਼ਾ ਚੜਿਆ ਪਿਆ, ਕਹਿੰਦੇ ਉਹ ਅੱਖਾਂ ਪਸੰਦ ਨਹੀਂ, ਉਹਨੂੰ ਤੇ ਨਿਮਰਤਾ ਵਾਲੀਆਂ ਅੱਖਾਂ ਪਸੰਦ ਨੇ। ਭਾਵ ਜਿਹੜਾ ਅੰਦਰੋਂ ਝੁਕਿਆ ਪਿਆ, ਅੰਦਰੋਂ, ਹਾਂਜੀ, ਉਹ ਪਸੰਦ ਹੈ। ਜਿਹੜਾ ਅਹੰਕਾਰ ਦੇ ਵਿੱਚ ਨਸ਼ਾ, ਜਿਹਨੂੰ ਅਹੰਕਾਰ ਦਾ ਚੜਿਆ, ਸਤਿਗੁਰੂ ਵੀ ਬਾਣੀ 'ਚ ਕਹਿੰਦੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕਹਿੰਦੇ ਅਹੰਕਾਰ ਦੇ ਨਸ਼ੇ ਵਿੱਚ ਚੜੀਆਂ ਹੋਈਆਂ ਅੱਖਾਂ ਪਸੰਦ ਨਹੀਂ ਪਰਮੇਸ਼ਰ ਨੂੰ। ਜਿਹੜਾ ਗਲਤ ਮਾਰਗ ਦੇ ਉੱਤੇ ਪੈਰ ਰੱਖਦਾ ਹੈ ਨਾ, ਉਹ ਪੈਰ ਵੀ ਪਸੰਦ ਨਹੀਂ, ਅੱਖਾਂ ਪਸੰਦ ਨਹੀਂ ਜਿਹੜੀਆਂ ਚੜੀਆਂ ਨਸ਼ੇ ਦੇ ਵਿੱਚ, ਅਹੰਕਾਰ ਦੇ ਨਸ਼ੇ ਵਿੱਚ। ਕਹਿੰਦੇ ਉਹ ਪੈਰ ਵੀ ਪਸੰਦ ਨਹੀਂ ਜਿਹੜੇ ਗਲਤ ਮਾਰਗ ਤੇ ਚੱਲਦੇ ਨੇ। ਉਹ ਹੱਥ ਵੀ ਪਸੰਦ ਨਹੀਂ ਜਿਹੜੇ ਪਿਆਰਿਓ ਕਿਸੇ ਦਾ ਹੱਕ ਖੋ ਲੈਂਦੇ ਨੇ, ਉਹ ਹੱਥ ਵੀ ਪਸੰਦ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਿਹੜੀ ਜ਼ੁਬਾਨ ਝੂਠੀਆਂ ਗਵਾਈਆਂ ਭਰਦੀ ਹੈ ਨਾ, ਹਰ ਵੇਲੇ ਨਿੰਦਿਆ ਕਰਦੀ ਹੈ, ਝੂਠ ਬੋਲਦੀ ਹੈ, ਕਹਿੰਦੇ ਪਰਮੇਸ਼ਰ ਨੂੰ ਉਹ ਜ਼ੁਬਾਨ ਵੀ ਪਸੰਦ ਨਹੀਂ।
ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹਨਾਂ ਨੂੰ ਪਸੰਦ ਹੈ ਸੱਤ ਮਾਰਗ ਦੇ ਉੱਤੇ ਚੱਲਦੇ ਪੈਰ। ਆ ਸਤ ਸੰਗਤ ਵਿੱਚ ਜਿਹੜੇ ਪੈਰ ਚੱਲ ਚੱਲ ਕੇ ਜਾਂਦੇ ਨਾ, ਇਹ ਪੈਰ ਪਸੰਦ ਨੇ। ਪਰਮੇਸ਼ਰ ਨੂੰ ਪਸੰਦ ਹੈ ਪਿਆਰਿਓ ਜਿਹੜੇ ਸੇਵਾ ਦੇ ਵਿੱਚ ਸਹਿਯੋਗ ਦਿੰਦੇ ਨੇ ਹੱਥ, ਉਹ ਹੱਥ ਪਰਮੇਸ਼ਰ ਨੂੰ ਪਸੰਦ ਹੈ। ਜਿਨ੍ਹਾਂ ਦੀ ਜ਼ੁਬਾਨ ਮਿੱਠੀ ਹੈ ਤੇ ਜਿਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਭਲਾਈ ਦੇ ਹੀ ਬੋਲ ਨਿਕਲਦੇ ਨੇ, ਉਹ ਵਾਲੀ ਜ਼ੁਬਾਨ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰਮੇਸ਼ਰ ਨੂੰ ਪਸੰਦ ਹੈ ਉਲਾਸ ਨਾਲ, ਨਾਮ ਨਾਲ ਭਰਿਆ ਹੋਇਆ ਹਿਰਦਾ। ਪਰਮੇਸ਼ਰ ਨੂੰ ਪਸੰਦ ਹੈ ਸ਼ਾਂਤ ਮਸਤਕ, ਸ਼ਾਂਤ ਮਸਤਕ। ਉਹ ਤੇਰੇ ਮੱਥੇ ਵੱਲ ਵੀ ਕੋਈ ਵੇਖੇ, ਉਹ ਵੀ ਆਪਣੀਆਂ ਦੁੱਖ ਬਿਮਾਰੀਆਂ ਭੁੱਲ ਜਾਵੇ। ਇਦਾਂ ਦਾ ਤੇਰਾ ਮੱਥਾ ਹੋਵੇ, ਇਦਾਂ ਤੇਰੇ ਚਿਹਰੇ ਦੇ ਉੱਤੇ ਖਿੜਿਆਪਨ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਚਿਹਰੇ ਦੇ ਉੱਤੇ ਪ੍ਰਸੰਨਤਾ ਦੇ ਭਾਵ ਤੇ ਬੁੱਲਾਂ ਦੇ ਉੱਤੇ ਪਿਆਰੀ ਪਿਆਰੀ ਮੁਸਕਾਨ, ਆ ਚੀਜ਼ਾਂ ਪਸੰਦ ਨੇ ਪਰਮੇਸ਼ਰ ਨੂੰ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਪਰ ਇਹ ਚੀਜ਼ਾਂ ਹੈਣ ਬੜੀਆਂ ਕੀਮਤੀ, ਬੜੀਆਂ ਕੀਮਤੀ, ਉਦਾਂ ਨਹੀਂ ਮਿਲਦੀਆਂ। ਹੁਣ ਮੈਂ ਗੱਲਾਂ ਕੀਤੀਆਂ, ਤੁਸੀਂ ਸੁਣ ਲਈਆਂ, ਇਹ ਸਭ ਚੀਜ਼ਾਂ ਮਿਲ ਜਾਣਗੀਆਂ? ਨਹੀਂ, ਇਹ ਚੀਜ਼ਾਂ ਮਿਲਦੀਆਂ ਕਦੋਂ ਨੇ? ਜਦੋਂ ਬੰਦਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਜਦੋਂ ਬੰਦਾ ਬੰਦਗੀ ਨਾਲ ਜੁੜਦਾ ਹੈ, ਜਦੋਂ ਬੰਦਾ ਬਾਣੀ ਨਾਲ ਜੁੜਦਾ ਹੈ, ਬਾਣੇ ਨਾਲ ਜੁੜਦਾ ਹੈ, ਚੁਪਹਿਰਿਆਂ ਨਾਲ ਜੁੜਦਾ ਹੈ, ਰਹਿਣ ਸਬਾਈਆਂ ਨਾਲ ਜੁੜਦਾ ਹੈ, ਜਦੋਂ ਭੱਜ ਭੱਜ ਕੇ ਸਤ ਸੰਗਤ ਵਿੱਚ ਜਾਂਦਾ ਹੈ ਨਾ, ਉਦੋਂ ਆ ਚੀਜ਼ਾਂ ਆਟੋਮੈਟਿਕ ਝੋਲੀ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤ ਸੰਗ ਵਿੱਚ ਜਦੋਂ ਬੰਦਾ ਜਾਂਦਾ ਹੈ ਨਾ, ਸਤ ਸੰਗ ਵਿੱਚ ਜਾਂਦਾ ਹੈ, ਉਦੋਂ ਆ ਚੀਜ਼ਾਂ ਝੋਲੀ 'ਚ ਪੈਂਦੀਆਂ ਨੇ। ਪਿਆਰਿਓ ਆ ਮਨੁੱਖਾ ਜਨਮ ਮਿਲਿਆ, ਸੁਭਾਗ, ਚੰਗੀ ਗੱਲ। ਮਹਾਰਾਜ ਨੇ ਸਾਨੂੰ ਇਹ ਮਨੁੱਖਾ ਦੇਖ ਹੀ ਦਿੱਤੀ ਹੈ, ਪਰ ਉਸ ਤੋਂ ਵੀ ਵੱਡਾ ਸੁਭਾਗ ਤਾਂ ਜਦੋਂ ਮਨੁੱਖਾ ਜਨਮ ਧਾਰਨ ਕਰਕੇ ਬੰਦਾ ਸਤ ਸੰਗਤ ਵਿੱਚ ਜੁੜਦਾ ਹੈ ਤੇ ਆਪਣੇ ਗੁਰੂ ਨੂੰ ਮਿਲਣ ਦੇ ਹਰ ਵੇਲੇ ਯਤਨ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਗੁਰੂ ਨੂੰ ਮਿਲਣ ਦੇ ਯਤਨ ਕਰਦਾ ਤੇ ਉਹਨਾਂ ਯਤਨਾਂ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਨੂੰ ਸ਼ਾਮਲ ਕਰ ਲੈਂਦਾ, ਸੰਤਾਂ ਦੀ ਸੰਗਤ ਨੂੰ ਸ਼ਾਮਲ ਕਰ ਲੈਂਦਾ। ਤੇ ਸੱਚੀ ਗੱਲ ਏ, ਜਦੋਂ ਜੀਵਨ ਵਿੱਚ ਸੰਤ ਆਉਂਦੇ ਨੇ ਤੇ ਹਰ ਵੇਲੇ ਅੰਦਰ ਬਸੰਤ ਬਣ ਜਾਂਦੀ ਹੈ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੇਰੀ ਨਿਮਰਤਾ ਸਹਿਤ ਬੇਨਤੀ, ਆ ਸਤ ਸੰਗਤ ਨਾ ਕਦੀ ਛੱਡੋ, ਅੰਮ੍ਰਿਤ ਵੇਲੇ ਨਾ ਛੱਡੋ, ਬਾਣੀ ਦੇ ਲੜ ਨਾ ਛੱਡੋ। ਜਿਹੋ ਜਿਹਾ ਮਰਜ਼ੀ ਮਾਹੌਲ ਆ ਜੇ, ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਣਾ, ਜਪਜੀ ਸਾਹਿਬ ਦਾ ਲੜ ਨਹੀਂ ਛੱਡਣਾ। ਗੁਰੂ ਮਿਹਰ ਕਰੇ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 206 ਨੰਬਰ ਅੰਗ ਦੇ ਉੱਤੇ ਦਰਜ, ਤੁਝ ਬਿਨ ਕਮਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਸਾਰੀ ਸੰਗਤ ਪਿਆਰ ਦੇ ਵਿੱਚ ਮੇਰੇ ਨਾਲ ਇਹ ਸ਼ਬਦ ਪੜਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ,
ਮਹਾਰਾਜ ਜੀ ਦੀ ਮਿਹਰ ਦੇ ਨਾਲ। ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ 22ਵੀਂ ਭਗਤੀ ਕਰਦੇ ਹੋ ਨਾ, ਤੁਹਾਡੀ 22ਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।